ਇਹਨੇ ਜੁੱਤੀ ਦਾ ਪੋਲਾ ਘੱਲਣਾ ਤੇ ਆਖਣਾ ਆਕੜ ਦੇ ਨਾਲ ਸਮਝੋ ਚੌਧਰੀ ਆਪ ਹੀ ਆ ਗਿਆ। ਬੰਦਾ ਸੀ ਕੋਈ ਚੋਖਾ ਮਾੜਾ। ਹਾਲਾਤ ਇਸੇ ਤਰ੍ਹਾਂ ਦੇ ਸਨ ਬਈ ਜਿਹੜੇ ਬੱਚੇ ਦੇ ਲੱਕ ਸੁੱਥਣ ਹੈ ਨਾ ਉਹਦੇ ਗੱਲ ਝਿੱਗਾ ਕੋਈ ਨਹੀਂ, ਜਿਹੜੇ ਬੱਚੇ ਦੇ ਗੱਲ ਝਿੱਗਾ ਹੈ ਵੇ ਉਹਦੇ ਲੱਕ ਸੁੱਥਣ ਕੋਈ ਨਹੀਂ। ਚੋਖੇ ਮਾੜੇ ਹਾਲਾਤ ਸਨ। ਚਲੋ ਕੁਝ ਵਕਤ ਗੁਜ਼ਰਿਆ ਤੇ ਅੱਲਾਹ ਪਾਕ ਦੀ ਜ਼ਾਤ ਨੇ ਨਾ ਖੈਰ ਸਲਾਹ ਕਰ ਛੜੀ। ਮਾਲ ਦੌਲਤ ਦੀ, ਪੈਸੇ ਧੇਲੇ ਦੀ ਕੋਈ ਕਮੀ ਨਾ ਰਹੀ, ਲੇਕਿਨ ਪੈਸਿਆਂ ਨਾਲ ਅਕਲਾਂ ਤੇ ਨਹੀਂ ਨਾ ਹੁੰਦੀਆਂ। ਜਦੋਂ ਰੱਬ ਨੇ ਖੈਰ ਸਲਾਹ ਕਰ ਛੜੀ ਨਾ ਤੇ ਇਹਦੇ ਤੌਰ ਤਰੀਕੇ ਬਦਲ ਗਏ। ਇਹਦੇ ਮੈਂ, ਆਕੜ, ਗਰੂਰ, ਤਕੱਬਰ, ਆਪਣਾ ਮਾਜ਼ੀ ਭੁੱਲ ਗਿਆ, ਬੈਕਗਰਾਊਂਡ ਭੁੱਲ ਗਿਆ ਕਿ ਮੈਂ ਕੱਲ ਕੀ ਸਾਂ ਤੇ ਅੱਜ ਕੀ ਬਣਿਆ। ਚਲੋ ਖੈਰ ਹੋਇਆ ਇਸੇ ਤਰ੍ਹਾਂ ਕਿ ਇਹਨੂੰ ਜਿਹਨੇ ਵੀ ਇੱਕ ਵਿਆਹ ਸ਼ਾਦੀ ਤੇ ਕਿਸੇ ਖੁਸ਼ੀ ਦੇ ਮੌਕੇ ਤੇ ਸੱਦਣਾ ਕਰਨਾ ਨਾ ਤੇ ਇਹਨੇ ਗਰੂਰ ਦੇ ਨਾਲ, ਆਕੜ ਦੇ ਨਾਲ ਜੁੱਤੀ ਦਾ ਇੱਕ ਪੋਲਾ ਘੱਲ ਛੱਡਣਾ ਕਰਨਾ ਤੇ ਆਖਣਾ ਕਰਨਾ ਸਮਝੋ ਚੌਧਰੀ ਆਪ ਹੀ ਆ ਗਿਆ। ਇਹਨੇ ਕੋਈ ਫਰਕ ਨਾ ਰੱਖਿਆ ਰਿਸ਼ਤੇਦਾਰਾਂ ਦੇ ਵਿੱਚ, ਬਰਾਦਰੀ ਦੇ ਵਿੱਚ, ਗਲੀ ਮੁਹੱਲੇ ਦੇ ਵਿੱਚ, ਯਾਰਾਂ ਸੱਜਣਾ ਦੇ ਵਿੱਚ, ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰੇ। ਜਿੰਨੇ ਵੀ ਇਹਨੂੰ ਸੱਦਣਾ ਕਰਨਾ ਨਾ ਇਹਨੇ ਜੁੱਤੀ ਦਾ ਪੋਲਾ ਘੱਲਣਾ ਤੇ ਆਖਣਾ ਆਕੜ ਦੇ ਨਾਲ ਸਮਝੋ ਚੌਧਰੀ ਆਪ ਹੀ ਆ ਗਿਆ। ਚਲੋ ਕੁਝ ਵਕਤ ਗੁਜ਼ਰਿਆ ਤੇ ਇਹਦੀ ਆਪਣੀ ਔਲਾਦ ਜਵਾਨ ਹੋ ਪਈ। ਇਹਨੇ ਆਪਣੇ ਬੱਚੇ ਦੀ ਸ਼ਾਦੀ ਤੇ ਲੋਕਾਂ ਨੂੰ ਸੱਦਿਆ। ਅੱਜ ਵੀ ਤੁਸੀਂ ਸਿਆਣੇ ਬੰਦੇ ਹੋ, ਖਾਸ ਕਰ ਪਿੰਡਾਂ 'ਚ ਰਹਿਣ ਵਾਲੇ ਇਸ ਚੀਜ਼ ਨੂੰ ਸਮਝਦੇ ਨੇ ਕਿ ਜਦੋਂ ਸਾਨੂੰ ਕੋਈ ਵਿਆਹ ਸੱਦੇ ਨਾ ਖਾਸ ਕਰ ਤੇ ਅਸੀਂ ਨਾ ਉਹ ਕਾਪੀ ਕੱਢਨੇ ਆ, ਡਾਇਰੀ ਕੱਢਨੇ ਆ ਕਿ ਉਹ ਬੰਦਾ ਸਾਡੇ ਘਰ ਕੀ ਵਰਤ ਕੇ ਗਿਆ। ਫਿਰ ਜੋ ਉਹਨੇ ਵਰਤਿਆ ਹੁੰਦਾ ਨਾ ਅਸੀਂ ਉਹਦੇ ਉਹ ਘਰ ਦਾ ਘਰ ਦੇ ਦਿੰਦੇ ਹਾਂ ਤੇ ਨਾਲ ਲੈਂਦੇ ਹਾਂ ਵੀ ਇਹ ਘਰ ਦਾ ਘਰ ਤੇ ਇਹ ਵਾਧਾ। ਇਹਨੇ ਜਦੋਂ ਲੋਕਾਂ ਨੂੰ ਵਿਆਹ ਸੱਦਿਆ ਨਾ ਤੇ ਪਤਾ ਪੋਲਾ ਘੱਲਦਾ ਹੁੰਦਾ ਸੀ ਜੁੱਤੀ ਦਾ। ਲੋਕਾਂ ਨੇ ਵੀ ਫਿਰ 2-2 ਪੋਲੇ ਘੱਲੇ ਤੇ ਲੋਕਾਂ ਘੱਲਣ ਵਾਲਿਆਂ ਦੇ ਹੱਥ ਸੁਣਾ ਘੱਲਣਾ ਵੀ ਚੌਰੀ ਨੂੰ ਆਖਿਓ ਇੱਕ ਪੋਲਾ ਤੇਰੇ ਘਰ ਦਾ ਘਰ ਤੇ ਇੱਕ ਪੋਲਾ ਵਾਧਾ। ਇਹ ਜੁੱਤੀ ਬੜੀ ਨਹੀਂ ਸੋ ਵੱਜ ਗਈ। ਉਹ ਭਾਈ ਜੋ ਤੁਸੀਂ ਕਿਸੇ ਦੇ ਨਾਲ ਵਰਤਿਆ ਵਰਤੋਂ ਵਾਪਸ ਵੀ ਉਹ ਹੀ ਲੈਣੀ ਜੇ। ਜੋ ਬੀਜਿਆ ਜੇ ਵੱਢਣਾ ਵੀ ਤੁਸੀਂ ਉਹ ਹੀ ਹੈ। ਮਕਈ ਬੀਜ ਕੇ ਆਲੂ ਕਿਵੇਂ ਪੁੱਟ ਲੋਗੇ? ਉਹ ਕਣਕ ਬੀਜ ਕੇ ਉੱਥੋਂ ਮੁੰਜੀ ਕਿਵੇਂ ਵੱਢ ਲਓਦੇ? ਜਿਵੇਂ ਦੀ ਵਰਤੋਂ ਤੁਸੀਂ ਕੀਤੀ ਹੈ ਉਂਝ ਦੀ ਵਰਤੋਂ ਵਾਪਸ ਆਉਣੀ ਹੈ। ਗਰੂਰ, ਤਕੱਬਰ, ਆਕੜ ਭਾਵੇਂ ਦੌਲਤ ਦਾ ਹੋਵੇ, ਗੱਡੀ ਦਾ ਹੋਵੇ, ਉਹਦੇ ਦਾ ਹੋਵੇ, ਹੁਸਨ ਦਾ ਹੋਵੇ, ਜਵਾਨੀ ਦਾ ਹੋਵੇ, ਇਹ ਗਰੂਰ, ਤਕੱਬਰ ਤੇ ਆਕੜ ਬੰਦੇ ਨੂੰ ਜ਼ਲੀਲ ਤੇ ਰਸਵਾ ਕਰ ਛੱਡਦੀ ਏ ਔਰ ਉੱਥੋਂ ਜੁੱਤੀਆਂ ਪਵਾਉਂਦੀ ਏ ਜਿੱਥੇ ਉਹ ਬੰਦਾ ਆਪਣੀ ਬੜੀ ਬੱਲੇ ਬੱਲੇ ਬਣਾਉਂਦਾ। ਆਕੜ ਗਰੂਰ ਕਾਹਦਾ ਗਰੂਰ ਤੇ ਕਾਹਦੀ ਆਕੜ, ਕਾਹਦੀ ਬੱਲੇ ਬੱਲੇ। ਅੱਜ ਮਿੱਟੀ ਦੇ ਉੱਤੇ ਫਿਰਨਾ, ਕੱਲ ਮਿੱਟੀ ਦੇ ਥੱਲੇ। ਕਾਹਦੀ ਮੈਦ, ਕਾਹਦੀ ਆਕੜ, ਕਾਹਦਾ ਗਰੂਰ ਯਾਰ। ਵੇਖੋ ਇਹ ਸਰਦੀਆਂ ਦੇ ਦਿਨ ਨੇ। ਠੰਡ ਦੇ ਵਿੱਚ ਅਗਰ ਕੋਈ ਤੁਹਾਡੇ ਉੱਤੋਂ ਚਾਦਰ ਖਿੱਚੇ ਤੁਹਾਨੂੰ ਕਿੰਨਾ ਗੁੱਸਾ ਲੱਗੇਗਾ ਕਿ ਯਾਰ ਠੰਡ ਦੇ ਵਿੱਚ ਤੂੰ ਮੇਰੇ ਤੋਂ ਚਾਦਰ ਪਿਆ ਖਿੱਚਣਾ। ਨਾਲੇ ਚਾਦਰ ਮੇਰੀ ਪੱਗ, ਮੇਰੀ ਸ਼ਾਨ ਹੈ। ਇਹ ਗਰੂਰ ਤਕੱਬਰ ਜਿਹੜਾ ਇਹ ਅੱਲਾ ਦੀ ਚਾਦਰ ਹੈ। ਜਿਹੜਾ ਅੱਲਾ ਦੀ ਚਾਦਰ ਨੂੰ ਹੱਥ ਪਾਏਗਾ ਅੱਲਾ ਉਹਨੂੰ ਜ਼ਲੀਲ ਔਰ ਰਸਵਾ ਔਰ ਤਬਾਹ ਕਰ ਛੜੇਗਾ। ਇਹ ਅੱਲਾ ਦੀ ਕੁਦਰਤ ਦਾ ਕਾਨੂੰਨ, ਦਸਤੂਰ ਹੈ। ਅੱਲਾ ਪਾਕ ਦੀ ਜ਼ਾਤ ਕਿਸੇ ਦੀ ਵੀ ਆਕੜ ਨੂੰ ਨਾ ਪਸੰਦ ਕਰਦਾ। ਮੈਂ ਅੱਜ ਤੱਕ ਨਹੀਂ ਸੁਣਿਆ ਕਿ ਕਿਸੇ ਵੀ ਬੰਦੇ ਦੀ ਆਜਜ਼ੀ ਉਹਨੂੰ ਲੈ ਕੇ ਡੁੱਬੀ ਹੋਵੇ। ਮੈਂ ਨਹੀਂ ਸੁਣਿਆ ਅੱਜ ਤੱਕ ਕਿ ਕਿਸੇ ਵੀ ਬੰਦੇ ਨੂੰ ਆਜਜ਼ੀ ਲੈ ਡੁੱਬੀ ਹੋਵੇ। ਜਿਹਨੂੰ ਵੀ ਲੈ ਡੁੱਬਿਆ ਉਹਨੂੰ ਗਰੂਰ ਲੈ ਡੁੱਬਿਆ। ਜਿਹਨੂੰ ਵੀ ਰਸਵਾ ਕੀਤਾ ਉਹਦੇ ਤਕੱਬਰ ਨੇ ਉਹਨੂੰ ਰਸਵਾ ਕੀਤਾ। ਜਿਹਨੂੰ ਵੀ ਜੁੱਤੀਆਂ ਪਵਾਈਆਂ ਨੇ ਉਹਦੀ ਆਕੜ ਨੇ ਜੁੱਤੀਆਂ ਪਵਾਈਆਂ ਨੇ। ਜਿਹੜੇ ਪਹਿਲਾਂ ਹੀ ਨਹੀਂ ਹੋ ਗਏ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਆਉਂਦਾ।